ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਖਸ਼ੀਸ਼ ਸਿੰਘ ਜੀ ਕਰਦਰਸ ਤੋਂ, ਸੁਰਿੰਦਰ ਸਿੰਘ ਗਿੱਲ ਸਟਾਕਟਨ ਤੋਂ, ਮਨਜੀਤ ਸਿੰਘ ਦਵਾਨਾ ਫਰੈਜ਼ਨੋ ਤੋਂ, ਦਰਸ਼ਨ ਸਿੰਘ ਭਲਵਾਨ ਤੇ ਮਹਾ ਸਿੰਘ ਜੈਰਾ ਫਰੈਜ਼ਨੋ ਤੋਂ, ਦੇਵ ਸਿੰਘ ਸਿੰਧੀ ਥਲਵਾਨ ਤੇ ਮਨਦੀਪ ਤਵਾਨਾ ਫਰੈਜ਼ਨੋ ਤੋਂ, ਮਨਦੀਪ ਸਿੰਘ ਜੀ ਸੈਨੋਜ਼ੇ ਤੋਂ, ਜਸਵਿੰਦਰ ਸਿੰਘ ਵਿਰਕ ਹਿਊਸਟਨ ਤੋਂ, ਵਰਿੰਦਰ ਸਿੰਘ ਜੀ ਮੋਰਗਨ ਹਿੱਲ ਤੋਂ, ਧਰਮ ਸਿੰਘ ਤੇ ਰਗਬੀਰ ਕੌਰ ਸੈਲਮਾ ਤੋਂ ਅਤੇ ਦਲਜੀਤ ਸਿੰਘ ਤੇ ਅਮਰਜੀਤ ਕੌਰ ਟਰਲਾਕ ਤੋਂ। ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਧੰਨਵਾਦ, ਬਹੁਤ ਮਿਹਰਬਾਨੀ ਜੀ। ਔਰ ਨਿਗਾਹ ਮਾਰਦੇ ਹਾਂ ਆਲੇ ਦੁਆਲੇ ਦੇ ਉੱਤੇ ਔਰ ਕੋਰੋਨਾ ਵਾਇਰਸ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਜੀ ਡੇ ਬਾਈ ਡੇ ਜਿਹੜੀ ਗਿਣਤੀ ਹੈ ਉਹ ਵੱਧਦੀ ਤੁਰੀ ਜਾ ਰਹੀ ਹੈ ਔਰ ਜੀ ਰਿਕਾਰਡ ਇੱਕ ਦਿਨ ਦੇ ਵਿੱਚ ਜਿਹੜਾ 40,253 ਲੋਕ ਜਿਹੜੇ ਉਹ ਪੋਜ਼ਿਟਿਵ ਆਏ। ਕੋਈ ਦਿਨ ਸੀ ਜਦੋਂ 40 ਬੰਦੇ ਆਉਂਦੇ ਸੀ, ਅੱਜ 40,000 ਨੂੰ ਕ੍ਰਾਸ ਕਰ ਗਿਆ। ਅੱਜ ਤੱਕ ਪਹਿਲਾਂ ਜੀ ਕਦੀ ਇੰਨੇ ਨਹੀਂ ਆਏ। ਸ਼ਨੀਚਰਵਾਰ ਨੂੰ ਸਭ ਤੋਂ ਜ਼ਿਆਦਾ 37,407 ਮਾਮਲੇ ਸਾਹਮਣੇ ਆਏ ਸੀ ਔਰ ਮੁਲਕ ਦੇ ਵਿੱਚ ਜਿਹੜੀ ਗਿਣਤੀ ਆ 11 ਲੱਖ ਨੂੰ ਕ੍ਰਾਸ ਜਿਹੜੀ ਉਹ ਕਰ ਗਈ। 11,18,107 ਜਿਹੜੇ ਦੀ ਉਹ ਕੇਸ ਹੋ ਗਏ। ਮਹਾਰਾਸ਼ਟਰ ਦੇ ਵਿੱਚ ਇੱਕ ਵਾਰੀ ਫੇਰ ਸਭ ਤੋਂ ਵੱਧ ਕੇਸ ਜਿਹੜੇ ਸਾਹਮਣੇ ਆਏ, 95,118, 3,10,000 ਤੇ 455 ਜਿਹੜੇ ਕੇਸ ਇੱਥੇ ਟੋਟਲ ਹੋ ਗਏ। ਤਾਮਿਲਨਾਡੂ ਦੂਜੇ ਨੰਬਰ ਤੇ ਆ, ਜਿੱਥੇ 5,000 ਦੇ ਕਰੀਬ ਜਿਹੜੇ ਸੀ ਉਹ ਕੇਸ ਨਵੇਂ ਸਾਹਮਣੇ ਆਏ। ਦਿੱਲੀ ਦੇ ਵਿੱਚ 1,211 ਕੇਸ ਜਿਹੜੇ ਸੀ ਉਹ ਸਾਹਮਣੇ ਆਏ, ਜਦੋਂ ਕਿ ਹੁਣ ਤੱਕ ਜਿਹੜੀਆਂ 675 ਮੌਤਾਂ 24 ਘੰਟਿਆਂ ਦੇ ਵਿੱਚ ਹੋਈਆਂ। ਪਿਛਲੇ ਮੌਤਾਂ ਦਾ ਅੰਕੜਾ 27,503 ਨੂੰ ਜਿਹੜਾ ਵੀ ਉਹ ਪਹੁੰਚ ਗਿਆ। ਔਰ ਜਿੱਥੋਂ ਤੱਕ ਜਿਹੜੀ ਪੰਜਾਬ ਦੀ ਗੱਲ ਹੈ ਜੀ, ਪੰਜਾਬ ਦੇ ਵਿੱਚ 10,000 ਤੋਂ ਅੰਕੜਾ ਜਿਹੜਾ ਜੀ ਉਹ ਲੰਘ ਗਿਆ। 10,100 ਕੇਸ ਰਾਤ ਤੱਕ ਹੋ ਚੁੱਕੇ ਹੋਏ ਸੀਗੇ। 254 ਮੌਤਾਂ ਹੁਣ ਤੱਕ ਹੋ ਚੁੱਕੀਆਂ ਹੋਈਆਂ ਨੇ। ਕਾਂਗਰਸ ਪਾਰਟੀ ਦੇ 2 ਵਿਧਾਇਕਾਂ ਸਣੇ 310 ਨਵੇਂ ਕੇਸ ਜਿਹੜੇ ਆ ਜੀ ਉਹ ਸਾਹਮਣੇ ਆਏ ਆ। 8 ਮੌਤਾਂ ਪਿਛਲੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਜਿਹੜੀਆਂ ਉਹ ਆਈਆਂ ਨੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਵਾਇਰਸ ਹੋਣ ਤੋਂ ਬਾਅਦ ਫਗਵਾੜੇ ਤੋਂ ਵਿਧਾਇਕ ਬਲਵਿੰਦਰ ਧਾਲੀਵਾਲ ਤੇ ਤਰਨਤਾਰਨ ਤੋਂ ਵਿਧਾਇਕ ਡਾਕਟਰ ਧਰਮਵੀਰ ਜਿਹੜਾ ਜੀ ਉਹ ਵੀ ਕਰੋਨਾ ਪੋਜ਼ਿਟਿਵ ਜਿਹੜੇ ਆ ਉਹ ਪਾਏ ਗਏ ਆ। ਔਰ ਜਿੱਥੋਂ ਤੱਕ ਮੁਲਕ ਦੀ ਜਿਹੜੀ ਗੱਲ ਹੈ ਜੀ, ਇਹਦੇ ਵਿੱਚ IMA ਇੰਡੀਅਨ ਮੈਡੀਕਲ ਜਿਹੜੀ ਹੈ ਜੀ ਉਹਦੇ ਬੋਰਡ ਆਫ ਹਸਪੀਟਲ ਦੇ ਚੇਅਰਮੈਨ ਡਾਕਟਰ VK ਮੌਂਗਾ ਨੇ ਇਹ ਗੱਲ ਕਹੀ ਹੈ ਕਿ ਦੇਸ਼ ਦੇ ਵਿੱਚ ਕਰੋਨਾ ਦੇ ਜਿਹੜਾ ਕਮਿਊਨਿਟੀ ਸਪਰੈਡ ਸ਼ੁਰੂ ਹੋ ਚੁੱਕਿਆ ਹੈ। ਔਰ ਉਹਨਾਂ ਨੇ ਕਿਹਾ ਕਿ ਇਹ ਹਾਲਾਤ ਬੜੇ ਗੰਭੀਰ ਨੇ। ਉਹਨਾਂ ਨੇ ਇਹ ਕਿਹਾ ਕਿ ਮਜ਼ਦੂਰਾਂ ਦਾ ਪ੍ਰਵਾਸ COVID-19 ਮਰੀਜ਼ਾਂ ਨਾਲ ਲਗਾਤਾਰ ਸੰਪਰਕ ਜਿਹੜਾ ਦੀ ਕਾਰਨ ਬਣ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਰੋਨਾ ਦੇ ਕਮਿਊਨਿਟੀ ਸਪਰੈਡ ਦੇ ਪੜਾਅ ਵਿੱਚ ਦਾਖਲ ਹੋ ਚੁੱਕੇ ਹਾਂ। ਭਾਵੇਂ ਸਰਕਾਰ ਇਸ ਗੱਲ ਨੂੰ ਐਕਸੈਪਟ ਕਰੇ ਜਾਂ ਨਾ ਕਰੇ, ਪਰ ਆਲੇ ਦੁਆਲੇ ਦੇਖੀਏ ਕਹਿੰਦੇ ਕਿ ਲੋਕ ਤੇਜ਼ੀ ਦੇ ਨਾਲ ਕਰੋਨਾ ਦੀ ਲਪੇਟ ਦੇ ਵਿੱਚ ਆ ਰਹੇ ਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਬਹੁਤ ਸਾਰੇ ਬਜ਼ੁਰਗ ਜਿਨ੍ਹਾਂ ਨੇ ਮਹੀਨਿਆਂ ਤੋਂ ਘਰੋਂ ਪੈਰ ਨਹੀਂ ਧਰਿਆ, ਉਹਨਾਂ ਨੂੰ ਵੀ ਕਰੋਨਾ ਹੋ ਰਿਹਾ। ਔਰ ਇੱਕ ਔਰਤ ਜਿਹੜੀ ਹਫ਼ਤੇ 'ਚ ਸਿਰਫ ਇੱਕ ਦਿਨ ਸਬਜ਼ੀ ਖਰੀਦਣ ਜਾਂਦੀ ਹੈ, ਵਾਪਸੀ ਤੇ ਘਰੇ ਕਰੋਨਾ ਜਿਹੜਾ ਜੀ ਉਹ ਲੈ ਆਉਂਦੀ ਹੈ। ਉਹ ਕਹਿੰਦੇ ਕਿ ਅਸੀਂ ਹੁਣ ਸੰਪਰਕ ਲੱਭਣ ਦੇ ਵਿੱਚ ਅਸਮਰੱਥ ਜਿਹੜਾ ਜੀ ਉਹ ਹੋ ਰਹੇ ਹਾਂ। ਮਤਲਬ ਕਿ ਹੁਣ ਸੰਪਰਕ ਜਿਹੜਾ ਜੀ ਉਹ ਲੱਭ ਰਿਹਾ। ਇਹ ਕਿਹਦੇ ਤੋਂ ਆਇਆ ਹੋ ਸਕਦਾ? ਇਹੀ ਕਮਿਊਨਿਟੀ ਸਪਰੈਡ ਜਿਹੜਾ ਜੀ ਉਹ ਕਿਹਾ ਜਾ ਰਿਹਾ ਜੀ। ਇਹੀ ਇੱਕ ਸਭ ਤੋਂ ਵੱਡੀ ਫਿਕਰਮੰਦੀ ਜਿਹੜੀ ਜੀ ਉਹ ਹੈ। ਜਿਹੜੇ 11 ਸਭ ਤੋਂ ਵੱਧ ਮੁਲਕ ਪ੍ਰਭਾਵਿਤ ਨੇ, ਅਮਰੀਕਾ, ਬ੍ਰਾਜ਼ੀਲ, ਰੂਸ, ਪੇਰੂ, ਚਿਲੀ, ਮੈਕਸੀਕੋ, ਦੱਖਣੀ ਅਫਰੀਕਾ, ਬ੍ਰਿਟਨ, ਈਰਾਨ, ਪਾਕਿਸਤਾਨ ਤੇ ਸਪੇਨ 'ਚ ਭਾਰਤ ਮੁਕਾਬਲੇ ਮਰੀਜ਼ਾਂ ਦੀ ਦਰ 8 ਗੁਣਾ ਤੇ ਮੌਤਾਂ ਦੀ ਦਰ 14 ਗੁਣਾ ਜਿਹੜੀ ਜੀ ਉਹ ਜ਼ਿਆਦਾ। ਇਹ ਸਰਕਾਰੀ ਅੰਕੜੇ ਜਿਹੜੇ ਆ ਜੀ ਉਹ ਦੱਸ ਰਹੇ ਆ। ਇਹ ਆਪਣੀ ਜਗ੍ਹਾ ਦੇ ਉੱਤੇ ਤੇ ਜਿਹੜੀ ਸਮਗਲਰ ਨੇ ਉਹ ਆਪਣੀ ਜਗ੍ਹਾ ਦੇ ਉੱਤੇ ਆਪਣੇ ਕੰਮ ਜਿਹੜਾ ਜੀ ਉਹ ਲੱਗੇ ਹੋਏ ਆ। BSF ਨੇ ਨੰਗਲੀ ਪੋਸਟ ਦੇ ਕੋਲੋਂ 60 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਆ, ਜਿਨ੍ਹਾਂ ਦੀ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੀਮਤ ਜਿਹੜੀ ਆ ਉਹ 300 ਕਰੋੜ ਰੁਪਈਆ ਦੱਸੀ ਗਈ ਆ। ਪੈਕਟਾਂ ਦੇ ਵਿੱਚ 64 ਕਿਲੋ ਹੈਰੋਇਨ ਸੀ
शनिचरवार ते ऐतवार की दरमियानी रात करीब 2 वजे BSF ने ये फड़ी है। पाकिस्तान के आधारित नशा तस्करों के वालों जी हैरोइन सी रावी दरिया के राही भेजण का यतन जोड़ा जी वो किया गया। BSF ने जोड़ा जी ये दसिया कि रावी दरिया के पानी के वधे तेज वहाव का फायदा वो जोड़ा जी वो लैना चाहते हैं। पैकेट चिट्टे भूरे ते नीले रंग के जोड़ा जी वो दसे गए हैं और ये मुल जोड़ा जी अंतरराष्ट्रीय बाजार के 300 करोड़ रुपया ਜਿਹੜਾ ਉਹ ਦੱਸਿਆ ਗਿਆ। ਪੰਜਾਬ ਦੇ ਵਿੱਚ ਇੰਨੀ ਵੱਡੀ ਖੇਪ ਜਿਹੜੀ ਹੈ ਜੀ ਉਹ ਹੈਰੋਇਨ ਦੀ ਸਰਹੱਦ ਤੋਂ ਫੜੀ ਗਈ ਹੈ। ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਨੂੰ ਛੱਡ ਗਏ ਸੀਗੇ, ਜਿਨ੍ਹਾਂ ਨੇ ਅਸਤੀਫੇ ਦੇ ਫਿਰ ਅਸਤੀਫੇ ਵਾਪਸ ਲੈ ਲਏ, ਕਦੀ ਅਸੀਂ ਅਸਤੀਫਾ ਦੇਣਾ ਕਦੀ ਨਹੀਂ ਦੇਣਾ, ਉਹਨਾਂ ਦੀ ਜਿਹੜੀ ਸੁਣਵਾਈ ਆ ਉਹ ਵਿਧਾਨ ਸਭਾ ਦੇ ਸਪੀਕਰ ਮੂਹਰੇ 31 ਜੁਲਾਈ ਨੂੰ ਜਿਹੜੀ ਆ ਉਹ ਰੱਖੀ ਗਈ ਆ ਜੀ। ਜਿਹੜਾ ਸੁਖਪਾਲ ਖਹਿਰਾ ਤੇ ਅਮਰਜੀਤ ਸੰਦੋਆ ਉਹ ਪੇਸ਼ ਹੋਣਗੇ। ਮਾਨਸ਼ਾਹੀਆ ਤੇ ਮਾਸਟਰ ਬਲਦੇਵ ਜਿਹੜੇ ਨੇ ਉਹ ਇਸੇ ਤਰੀਕ ਨੂੰ ਦਾਖਲ ਕਰਨਗੇ ਆਪਣਾ ਜਵਾਬ ਦਾਵਾ। ਇਹ ਜਿਹੜੇ ਇਹਨਾਂ ਦੀ ਸੁਣਵਾਈ ਦੇ ਵਾਸਤੇ ਇਹਨਾਂ ਨੂੰ ਸੱਦਿਆ ਗਿਆ, ਜਦੋਂ ਕਿ ਪਾਰਟੀ ਨਾਲ ਸੰਬੰਧਿਤ ਜਿਹੜੇ ਬਾਕੀ ਵਿਧਾਇਕ ਨੇ ਉਹਨਾਂ ਦਾ ਜਵਾਬ ਦਾਵਾ ਮੰਗਿਆ ਗਿਆ, ਕਿਉਂਕਿ ਮਾਸਟਰ ਬਲਦੇਵ ਜਿਹੜੇ ਸੀ ਉਹ ਪਹਿਲਾਂ ਛੱਡ ਗਏ ਤੇ ਜੇ ਫਿਰ ਵਾਪਸ ਚਲੇ ਗਏ ਆਮ ਆਦਮੀ ਪਾਰਟੀ 'ਚ। ਉਹਨਾਂ ਅਸਤੀਫਾ ਨਹੀਂ ਸੀ ਦਿੱਤਾ, ਪਰ ਕਿਉਂਕਿ ਚੋਣ ਲੜੀ ਆ ਉਹਨਾਂ ਨੇ ਔਰ ਚੋਣ ਲੜੀ ਆ, ਇਸ ਕਰਕੇ ਉਹ ਇਹਦੀ ਜੱਦ ਦੇ ਵਿੱਚ ਤਾਂ ਜਿਹੜੇ ਆ ਜੀ ਉਹ ਆਉਂਦੇ ਆ। ਹਾਲ ਦੀ ਘੜੀ ਚਾਰੋਂ ਵਿਧਾਇਕਾਂ ਦੇ ਕਾਨੂੰਨੀ ਦਾਅ ਪੇਚ ਦੇ ਵਿੱਚ ਉਲਝੇ ਹੋਣ ਕਰਕੇ ਇੱਕਦਮ ਤਾਂ ਕੋਈ ਵੱਡਾ ਫੈਸਲਾ ਆਉਣ ਦੀ ਸੰਭਾਵਨਾ ਨਹੀਂ ਹੈ। ਜਦੋਂ ਕਿ 31 ਜੁਲਾਈ ਨੂੰ ਨਿੱਜੀ ਸੁਣਵਾਈ ਦੇ ਦੌਰਾਨ ਕੁਝ ਸਿਆਸੀ ਕਨਸੂਆਂ ਜਿਹੜੀਆਂ ਜੀ ਉਹ ਜ਼ਰੂਰ ਆਉਣਗੀਆਂ। ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਨੇ ਪਹਿਲਾਂ ਆਪਣਾ ਅਸਤੀਫਾ ਦੇ ਦਿੱਤਾ, ਫਿਰ ਵਾਪਸ ਲੈ ਲਿਆ। ਆਮ ਆਦਮੀ ਪਾਰਟੀ ਦੇ ਵੱਲੋਂ ਉਹਦੇ ਖਿਲਾਫ ਦਰਖਾਸਤ ਦਿੱਤੀ ਗਈ ਸੀ ਕਿ ਸੁਖਪਾਲ ਖਹਿਰਾ ਖਿਲਾਫ ਦਲ ਬਦਲੀ ਵਿਰੋਧੀ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇ। ਨੋਟਿਸ ਜਾਰੀ ਹੋਣ ਤੋਂ ਬਾਅਦ ਖਹਿਰਾ ਨੇ ਨਿਯਮਾਂ ਦੀ ਕਾਪੀ ਮੰਗੀ। ਅਜੇ ਇਹ ਨਿਯਮ ਬਣੇ ਨਹੀਂ ਸੀਗੇ, ਮਗਰੋਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਨਿਯਮ ਬਣਾਏ। ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਟੈਕਸੀ ਚਾਲਕ ਸੀ ਪਹਿਲਾਂ ਅਮਰਜੀਤ ਸਿੰਘ ਸੰਦੋਆ, ਉਹਨੇ ਅਸਤੀਫਾ ਦੇ ਦਿੱਤਾ, ਬਾਅਦ 'ਚ ਅਸਤੀਫਾ ਵਾਪਸ ਲੈ ਲਿਆ। ਫਿਰ ਇਹ ਪਤਾ ਲੱਗਾ ਉਹ ਕਾਂਗਰਸ ਚਲੇ ਗਿਆ, ਅੱਜ ਕੱਲ੍ਹ ਪਤਾ ਨਹੀਂ ਕਿੱਥੇ ਆ। ਇਹਨਾਂ ਦੋਵਾਂ ਨੂੰ 31 ਜੁਲਾਈ ਨੂੰ ਜਿਹੜਾ ਜੀ ਉਹ ਸੱਦਿਆ ਗਿਆ। ਮਾਨਸਾ ਤੋਂ ਆਪ ਵਿਧਾਇਕ ਨਾਜਰ ਮਾਨਸ਼ਾਹੀਆ ਜਿਹੜਾ ਕਾਂਗਰਸ ਚਲੇ ਗਿਆ ਸੀਗਾ, ਉਹਨੇ ਅਸਤੀਫਾ ਦੇ ਦਿੱਤਾ। ਸਪੀਕਰ ਨੇ ਫਰਵਰੀ ਦੇ ਵਿੱਚ ਅਸਤੀਫਾ ਜਿਹੜਾ ਜੀ ਉਹ ਸਵੀਕਾਰ ਨਹੀਂ ਸੀ ਕੀਤਾ। ਹੁਣ ਉਹਦੀ ਵੀ ਸੁਣਵਾਈ ਜਿਹੜੀ ਹੋਊਗੀ। ਕਨਸੂਆਂ ਇਹ ਵੀ ਚੱਲ ਰਹੀਆਂ ਨੇ ਤੇ ਮਾਨਸਾ ਵਾਲੀ ਜਿਹੜੀ ਸੀਟ ਆ ਉਹ ਖਾਲੀ ਕਰਵਾ ਕੇ ਉੱਥੋਂ ਕਪਤਾਨ ਦੇ ਮੁੰਡੇ ਰਣਿੰਦਰ ਸਿੰਘ ਟਿੱਕੂ ਨੂੰ ਲਿਆਂਦਾ ਜਾ ਸਕਦਾ, ਭਾਵ ਕਿ ਉਹ ਵੀ ਜਿੱਦ ਕਰਦਾ ਮੈਂ MLA ਬਣਨਾ। ਇਸ ਕਰਕੇ ਮਾਨਸਾ ਵਾਲੀ ਸੀਟ ਤੋਂ ਜਿਹੜਾ ਜੀ ਉਹ ਲਿਆਂਦਾ ਜਾ ਸਕਦਾ ਹੈ। ਪਰ ਵੇਖਣਾ ਇਹ ਹੋਊਗਾ ਕਿ 1.5 ਸਾਲ ਰਹਿੰਦੇ ਆ ਸਰਕਾਰ ਜਿਹੜੀ ਆ ਜੀ ਉਹ ਉੱਥੇ ਜ਼ਿਮਨੀ ਚੋਣ ਕਰਾਉਣ ਦਾ ਰਿਸਕ ਲੈਂਦੀ ਆ, ਕਿਉਂਕਿ ਸਰਕਾਰ ਦੀ ਕੋਈ ਬਹੁਤੀ ਚੰਗੀ ਤਸਵੀਰ ਲੋਕਾਂ ਦੇ ਵਿੱਚ ਇਸ ਵੇਲੇ ਹੈ ਨਹੀਂ ਗੀ। ਪਰ ਅਕਸਰ ਜਿਹੜੀਆਂ ਬਾਈ ਇਲੈਕਸ਼ਨ ਹੁੰਦੀਆਂ ਨੇ ਉਹਦੇ ਵਿੱਚ ਸਰਕਾਰ ਜਿਹੜੀ ਆ ਉਹ ਧੱਕਾ ਕਰਕੇ ਧੱਕੇ ਦੇ ਨਾਲ ਜਿਹੜਾ ਉਹ ਜਿੱਤ ਜਾਂਦੀ ਆ। ਕਿ ਧੱਕੇ ਦੇ ਨਾਲ ਉੱਥੋਂ ਜਿੱਤੂਗੀ। 31 ਤਰੀਕ ਨੂੰ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਸਪਸ਼ਟ ਹੋ ਜਾਣ ਦੇ ਆਸਾਰ ਨੇ ਕਿ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਉਹ ਕਿਸ ਤਰੀਕੇ ਦੇ ਨਾਲ ਇਸ ਸਾਰੀ ਕਾਰਵਾਈ ਨੂੰ ਅੰਜਾਮ ਜਿਹੜਾ ਜੀ ਉਹ ਦਿੰਦੇ ਨੇ ਜੀ। ਅੰਮ੍ਰਿਤਸਰ ਦੇ ਵਿੱਚ ਸਥਿਤ ਇਤਿਹਾਸਕ ਜਲਿਆਂਵਾਲਾ ਬਾਗ ਦੇ ਵਿੱਚ ਸਾਂਭ ਸੰਭਾਲ ਦਾ ਕੰਮ ਜਿਹੜਾ ਜੀ ਉਹ ਚੱਲ ਰਿਹਾ। ਜਿਉਂ ਸਾਂਭ ਸੰਭਾਲ ਦਾ ਕੰਮ ਸ਼ੁਰੂ ਹੋਇਆ, ਕਈ ਕਿਸਮ ਦੀਆਂ ਖਬਰਾਂ ਜਿਹੜੀਆਂ ਜੀ ਉਹ ਸਾਹਮਣੇ ਆਉਂਦੀਆਂ ਰਹੀਆਂ ਨੇ। ਇਹ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜਲਿਆਂਵਾਲਾ ਬਾਗ ਹੈ ਜੀ ਉਹ ਖੋਲਿਆ ਜਿਹੜਾ ਜੀ ਉਹ ਜਾਊਗਾ। ਹੁਣ ਇਹ ਚਰਚਾ ਇਸ ਗੱਲ ਦੀ ਜਿਹੜੀ ਸ਼ੁਰੂ ਹੋ ਗਈ ਕਿ ਇੱਥੇ ਇੱਕ ਗੈਲਰੀ ਦੇ ਵਿੱਚ ਅਰਧ ਨਗਨ ਔਰਤਾਂ ਦੀਆਂ ਜਿਹੜੀਆਂ ਕੁਝ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਨੇ। ਇਹਦੇ ਸੰਬੰਧੀ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਤਰਾਜ਼ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਦੇ ਪ੍ਰਧਾਨ ਨੇ। 20 ਕਰੋੜ ਰੁਪਏ ਦੀ ਕੇਂਦਰੀ ਯੋਜਨਾ ਦੇ ਨਾਲ ਇੱਥੇ ਸਾਂਭ ਸੰਭਾਲ ਤੇ ਉਸਾਰੀ ਦੇ ਕੰਮ ਜਿਹੜੇ ਜੀ ਉਹ ਕਰਵਾਏ ਗਏ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਉਂਦੇ ਦਿਨਾਂ ਦੇ ਦੌਰਾਨ ਇਹ ਜਿਹੜਾ ਜੀ ਉਹ ਖੁੱਲੂਗਾ ਲੋਕਾਂ ਦੇ ਵਾਸਤੇ। ਐਕਚੁਅਲੀ ਤਾਂ ਉਦੋਂ ਪਤਾ ਲੱਗੂਗਾ ਕਿ ਹੋਰ ਕੀ ਕੁਛ ਹੋ ਗਿਆ। ਇਹ ਸਾਰਾ ਕੁਛ ਜਿਹੜਾ ਜੀ ਜਲਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਜੀ ਉਹ ਚੱਲ ਰਿਹਾ।
ਇੱਥੇ ਜਿਹੜੀਆਂ ਗੈਲਰੀਆਂ ਨੇ ਉਹਦੇ ਵਿੱਚ ਇਹ ਇਤਰਾਜ਼ਯੋਗ ਮੂਰਤੀ ਜਿਹੜੀ ਹੈ ਉਹ ਸਥਾਪਿਤ ਕੀਤੀ ਗਈ ਹੈ। ਔਰ ਸਵਾਲ ਇਹ ਹੋ ਗਿਆ ਕਿ ਜਿਹੜਾ ਜਲਿਆਂਵਾਲਾ ਬਾਗ ਹੈ ਇਹ ਤਾਂ ਸ਼ਹੀਦਾਂ ਦੀ ਜਿਹੜੀ ਉਹ ਜਗ੍ਹਾ ਹੈ ਜਿੱਥੇ 13 ਅਪ੍ਰੈਲ 1919 ਨੂੰ ਜਿਹੜੇ ਬ੍ਰਿਟਿਸ਼ ਸਾਮਰਾਜ ਸੀ ਉਹਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇੱਥੇ ਜਿਹੜੇ ਬੇਕਸੂਰ ਨਿਹੱਥੇ ਲੋਕਾਂ ਨੂੰ ਮਾਰਿਆ ਸੀਗਾ। ਹੁਣ ਉੱਥੇ ਅਜਿਹੀਆਂ ਅਰਧ-ਨਗਨ ਮੂਰਤੀਆਂ ਜਿਹੜੀਆਂ ਜੀ ਉਹ ਲਾਉਣ ਦਾ ਕੀ ਉਹਦੇ ਜਿਹੜਾ ਜੀ ਉਹ ਮਤਲਬ ਹੈ ਜੀ। ਜਿਹੜੀ ਚਰਚਾ ਇਹ ਕਰ ਰਹੀ ਆ ਕਿ ਇੱਥੇ ਟਿਕਟ ਖਿੜਕੀ ਬਣਾਈ ਗਈ ਹੈ ਕਿ ਇਹਦਾ ਮਤਲਬ ਇਹ ਆ ਕਿ ਜਲਿਆਂਵਾਲਾ ਬਾਗ ਨੂੰ ਵੇਖਣ ਦੇ ਵਾਸਤੇ ਹੁਣ ਟਿਕਟ ਜਿਹੜੀ ਹੈ ਜੀ ਉਹ ਲੱਗੂਗੀ। ਇਹਦੇ ਉੱਤੇ ਵੀ ਵੱਡਾ ਇਤਰਾਜ਼ ਜਿਹੜਾ ਜੀ ਉਹ ਚੱਲ ਰਿਹਾ। ਸਵਾਲ ਇਹ ਆ ਵੱਡਾ ਜਿਹੜਾ ਜੀ ਉਹ ਇਸ ਮੂਰਤੀ ਦਾ ਤੇ ਮੂਰਤੀ ਨੂੰ ਕਿਉਂ ਉੱਥੇ ਜਿਹੜਾ ਜੀ ਉਹ ਲਾਇਆ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਅਰੇ ਚੁੱਪ ਜਿਹੜੀ ਜੀ ਉਹ ਧਾਰੀ ਹੋਈ ਆ। ਦੇਰ ਆਉਂਦੇ ਦਿਨਾਂ ਦੇ ਦੌਰਾਨ ਇਹ ਰੌਲਾ ਵੱਧਦਾ ਇਹ ਮੂਰਤੀ ਹਟਾਈ ਜਾ ਸਕਦੀ ਹੈ। ਇਹ ਸ਼ਹੀਦਾਂ ਦੀ ਜਿਹੜੀ ਜਗ੍ਹਾ ਹੈ ਉਹਨੂੰ ਬਦਲਣ ਤੇ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਕਿਸਮ ਦੇ ਨਾਲ ਇੱਕ ਘਿਨਾਉਣੀ ਹਰਕਤ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਜੀ। ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਫਰਵਰੀ ਦੇ ਵਿੱਚ ਉੱਤਰ ਪੂਰਬੀ ਦਿੱਲੀ 'ਚ ਹੋਏ ਦੰਗਿਆਂ ਬਾਰੇ 130 ਸਫ਼ਿਆਂ ਦੀ ਆਪਣੀ ਰਿਪੋਰਟ ਦੇ ਵਿੱਚ ਭਾਜਪਾ ਦੇ ਆਗੂਆਂ ਵੱਲ ਉਂਗਲ ਚੁੱਕੀ ਹੈ। ਕਮਿਸ਼ਨ ਨੇ ਦਿੱਲੀ ਪੁਲਿਸ ਦੀ ਭੂਮਿਕਾ ਨੂੰ ਤੱਥਾਂ ਸਮੇਂ ਨਿਖੇੜਿਆ। ਕਮਿਸ਼ਨ ਦੀ ਚੇਅਰਮੈਨੀ ਤੋਂ ਲਾਂਭੇ ਹੋਏ ਡਾਕਟਰ ਜ਼ਫਰੁਲ ਇਸਲਾਮ ਖਾਨ ਨੇ ਦਿੱਲੀ ਸਰਕਾਰ ਨੂੰ ਸੌਂਪੀ ਰਿਪੋਰਟ 'ਚ ਭਾਜਪਾ ਆਗੂਆਂ ਦੀ ਭੂਮਿਕਾ ਤੇ ਪੁਲਿਸ ਰਵੱਈਏ ਦੀ ਨਿੰਦਿਆ ਕੀਤੀ। ਕਮਿਸ਼ਨ ਨੇ ਢੁਕਵੇਂ ਮੁਆਵਜ਼ੇ ਤੇ ਨਿਰਪੱਖ ਜਾਂਚ ਸਣੇ ਕੁਝ ਸਿਫਾਰਸ਼ਾਂ ਕੀਤੀਆਂ ਨੇ ਜਿਹਦੇ 'ਚ ਦਿੱਲੀ ਸਰਕਾਰ ਭਵਿੱਖ 'ਚ ਵਿਚਾਰ ਕਰ ਸਕਦੀ ਹੈ। ਭਾਜਪਾ ਰਿਪੋਰਟ ਨੂੰ ਰੱਦ ਕਰ ਰਹੀ ਹੈ, ਉਹਨੇ ਰੱਦ ਕਰਨਾ ਹੀ ਹੈ। ਰਿਪੋਰਟ ਦੰਗਿਆਂ ਦੌਰਾਨ ਪੁਲਿਸ ਦੀ ਫੇਲ ਹੋਣਾ ਤੇ ਅਮਿਤ ਸ਼ਾਹ ਤੇ ਯੋਗੀ ਆਦਿੱਤਿਆਨਾਥ ਦੇ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਪਣੇ ਭਾਸ਼ਣਾਂ ਦੇ ਨਾਲ ਲੋਕਾਂ ਨੂੰ ਭੜਕਾਉਣ ਵੱਲ ਇਸ਼ਾਰਾ ਕਰਦੀ ਹੈ। ਰਿਪੋਰਟ ਦੇ ਮੁਤਾਬਕ 23 ਫਰਵਰੀ ਨੂੰ ਭਾਜਪਾ ਆਗੂ ਕਪਿਲ ਮਿਸ਼ਰਾ ਦੇ ਭਾਸ਼ਣ ਦੇ ਪਿੱਛੋਂ ਇਲਾਕਿਆਂ ਵਿੱਚ ਹਿੰਸਾ ਭੜਕੀ। ਔਰ ਇਹਦੇ ਮੁਤਾਬਕ ਕਪਿਲ ਮਿਸ਼ਰਾ ਦੇ ਵੱਲੋਂ ਕੀਤੀ ਭਾਸ਼ਣਬਾਜ਼ੀ ਮੌਕੇ ਇਲਾਕੇ ਦਾ ਜਿਹੜਾ ਪੁਲਿਸ ਅਧਿਕਾਰੀ ਵੇਦ ਪ੍ਰਕਾਸ਼ ਉੱਥੇ ਮੌਜੂਦ ਸੀ। ਰਿਪੋਰਟ ਦੇ ਵਿੱਚ ਤੱਥ ਪੇਸ਼ ਕੀਤੇ ਗਏ ਆ ਕਿ ਹਿੰਸਾ ਖੁਦ ਬਖੁਦ ਨਹੀਂ ਬਲਕਿ ਸਿਸਟੇਮੈਟਿਕਲੀ ਸੰਗਠਿਤ ਤੇ ਨਿਸ਼ਾਨਾ ਬਣਾਉਣ ਦੇ ਵਾਸਤੇ ਕੀਤੀ ਗਈ ਸੀ। ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਜੀ ਇਸ ਗੱਲ ਦਾ ਜ਼ਿਕਰ ਕੀਤਾ ਕਿ 21 ਤੋਂ 25 ਫਰਵਰੀ ਦੇ ਤੱਕ ਜਿਹੜਾ ਜੀ ਸਾਰਾ ਕੁਝ ਵਾਪਰਿਆ। ਸੁਪਰੀਮ ਕੋਰਟ ਦੇ ਵਕੀਲ ਜਿਹੜੇ ਨੇ MR ਸ਼ਮਸ਼ਾਦ ਦੀ ਪ੍ਰਧਾਨਗੀ ਵਾਲੀ 9 ਮੈਂਬਰੀ ਕਮੇਟੀ ਵੀ ਇਸ ਸਾਰੀ ਰਿਪੋਰਟ ਨੂੰ ਤਿਆਰ ਕਰਨ ਦੇ ਵਿੱਚ ਉਹਦੇ 'ਚ ਸ਼ਾਮਲ ਸੀ। ਹੁਣ ਸਵਾਲ ਇਹੀ ਹੈ ਕਿ ਇਹ ਰਿਪੋਰਟਾਂ ਬਣਦੀਆਂ ਨੇ ਇੱਦਾਂ ਦੇ ਜਿਹੜੇ ਕਮਿਸ਼ਨ ਨੇ ਉਹ ਆਪਣੀ ਰਿਪੋਰਟਾਂ ਦਿੰਦੇ ਨੇ। 1984 'ਚ ਸਾਰੇ ਲੋਕ ਦੇਖ ਚੁੱਕੇ ਨੇ ਪਰ ਮੁੜ ਕੇ ਉਹਨਾਂ ਦੇ ਵਿੱਚੋਂ ਜਿਹੜਾ ਜੀ ਉਹ ਕੀ ਨਿਕਲਦਾ ਕੁਝ ਵੀ ਨਹੀਂ ਸ਼ਾਇਦ ਜੀ। ਇਨਕਲਾਬੀ ਕਵੀ ਤੇ ਅਲਗਾਰ ਕਮਿਸ਼ਨ ਕੇਸ ਦੇ ਵਿੱਚ ਕਥਿਤ ਮੁਲਜ਼ਮ ਜਿਹੜੇ ਜੀ ਵਰਵਰਾ ਰਾਓ ਜੋ ਕਿ ਕੋਵਿਡ ਤੋਂ ਪੀੜਤ ਨੇ ਉਹ ਹੁਣ ਉਹਨਾਂ ਨੂੰ ਨਿਊਰੋਲੋਜੀਕਲ ਤੇ ਯੂਰੋਲੋਜੀਕਲ ਸਮੱਸਿਆ ਦੇ ਇਲਾਜ ਦੇ ਵਾਸਤੇ ਪ੍ਰਾਈਵੇਟ ਨਾਨਾਵਤੀ ਹਸਪੀਟਲ ਲਿਜਾਇਆ ਗਿਆ। 80 ਵਰ੍ਹਿਆਂ ਦੇ ਰਾਓ ਇਸ ਤੋਂ ਪਹਿਲਾਂ ਸਰਕਾਰੀ ਸੇਂਟ ਜਾਰਜ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਕੋਵਿਡ ਦੇ ਪੱਖ ਤੋਂ ਰਾਓ ਦੀ ਹਾਲਤ ਜਿਹੜੀ ਜੀ ਉਹ ਸਥਿਰ ਦੱਸੀ ਜਾ ਰਹੀ ਹੈ ਕਿਉਂਕਿ ਉਹ COVID-19 ਪੋਜ਼ਿਟਿਵ ਵੀ ਪਾਏ ਗਏ ਆ। ਸਰਕਾਰੀ ਜੇ ਹਸਪੀਟਲ ਦੇ ਜਿਹੜੇ ਮਾਹਰ ਨੇ ਉਹਨਾਂ ਨੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ। ਡਾਕਟਰਾਂ ਦੇ ਮੁਤਾਬਕ ਉਹਨਾਂ ਨੂੰ ਡਿਲੀਰੀਅਮ ਸੀ ਔਰ ਇਹ ਹਾਲਾਤ ਥਕਾਨ ਤੇ ਚੰਗੀ ਤਰ੍ਹਾਂ ਨੀਂਦ ਨਾ ਆਉਣ ਕਰਕੇ ਬਣਦੀ ਆ। ਦਿਮਾਗੀ ਪਰੇਸ਼ਾਨੀ ਰਹਿੰਦੀ ਆ ਤੇ ਮਰੀਜ਼ ਨੂੰ ਭੁਲੇਖੇ ਪੈਂਦੇ ਆ। ਕਵੀ ਤੇ ਕਾਰਕੁਨ ਵਰਵਰਾ ਰਾਓ ਨੂੰ ਖਰਾਬ ਸਿਹਤ ਦੇ ਮੱਦੇਨਜ਼ਰ ਪਹਿਲਾਂ ਸਰਕਾਰੀ ਜੇਰੇ ਹਸਪੀਟਲ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਕੋਵਿਡ ਟੈਸਟ ਦੇ ਵਿੱਚ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਉਹਨਾਂ ਨੂੰ ਦੱਖਣੀ ਮੁੰਬਈ ਦੇ ਸਰਕਾਰੀ ਸੇਂਟ ਜਾਰਜ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਹ ਮਹਿਜ਼ ਕਲਮ ਨਾਲ ਲਿਖਣ ਵਾਲੇ ਲੋਕ ਨੇ ਇੱਕ ਗੰਭੀਰ ਸਮੱਸਿਆ ਜਿਹੜਾ ਜੀ ਕੇਸ ਦੇ ਵਿੱਚ ਇਹਨਾਂ ਲੋਕਾਂ ਨੂੰ ਉਲਝਾ ਲਿਆ ਗਿਆ। ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਕਲਮਾਂ ਤੋਂ ਤੁਸੀਂ ਕਹਿ ਲਓ ਕਿ ਡਰਦੀ ਹੈ ਔਰ ਜਿਹਦੇ ਕਰਕੇ ਵਰਵਰਾ ਰਾਓ ਜਿਹੜਾ ਜੀ ਉਹਨਾਂ ਨੂੰ ਇਹ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਸੁੱਟਿਆ ਹੋਇਆ। ਪੂਰੇ ਮੁਲਕ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜੇ ਸਮਾਜਿਕ ਕਾਰਕੁਨ ਨੇ ਉਹ ਵਰਵਰਾ ਰਾਓ ਦੀ ਰਿਹਾਈ ਦੀ ਮੰਗ ਜਿਹੜੀ ਆ ਉਹ ਕਰ ਰਹੇ ਆ ਪਰ ਸਰਕਾਰ ਹੈ ਜੀ ਉਹ ਵਰਵਰਾ ਰਾਓ ਹੋਰਾਂ ਨੂੰ ਸ਼ਾਇਦ
ਕਿਤੇ ਨਾ ਕਿਤੇ ਜੇਲ੍ਹ ਦੇ ਵਿੱਚ ਖਤਮ ਕਰਨਾ ਚਾਹੁੰਦੀ ਆ। ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬੇਅਦਬੀ ਕਾਂਡ ਦੇ ਮਾਮਲਾ ਜਿਹੜਾ ਜੀ ਫੇਰ ਭਖਿਆ ਹੋਇਆ, ਉਹਨਾਂ ਨੇ ਡੇਰਾ ਸਰਸਾ ਦੇ ਮੁਖੀ ਦੇ ਨਾਲ ਸਾਂਝ ਦੇ ਮਾਮਲੇ ਦੇ ਉੱਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਤਿੱਖੇ ਹਮਲੇ ਜਿਹੜੇ ਜੀ ਉਹ ਫੇਰ ਕੀਤੇ ਆ। ਖੇਤੀ ਆਰਡੀਨੈਂਸਾਂ ਤੋਂ ਮਗਰੋਂ ਕਾਂਗਰਸ ਨੇ ਸੁਖਬੀਰ ਬਾਦਲ ਨੂੰ ਸਿਆਸੀ ਖਿੱਦੀ ਲਾਉਣ ਲਈ ਡੇਰਾ ਮੁਖੀ ਦੇ ਮਾਮਲੇ ਨੂੰ ਫੇਰ ਉਭਾਰਿਆ। ਜਾਖੜ ਨੇ ਡੇਰਾ ਮੁਖੀ ਬਾਰੇ ਅਦਾਲਤਾਂ ਦੇ ਵਿੱਚ ਦਿੱਤੇ ਹਲਫਨਾਮੇ ਪੱਤਰਕਾਰਾਂ ਦੇ ਸਾਹਮਣੇ ਰੱਖੇ, ਜਿਹੜੇ ਕਿ ਬਤੌਰ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਜੀ ਉਹ ਦਿੱਤੇ ਸਨ। ਜਾਖੜ ਨੇ ਕਿਹਾ ਕਿ ਡੇਰੇ ਦੇ ਨਾਲ ਗੁਪਤ ਸਮਝੌਤੇ ਤੋਂ ਬਾਅਦ ਯੂ ਟਰਨ ਬਾਰੇ ਸੁਖਬੀਰ ਬਾਦਲ ਪੰਥ ਨੂੰ ਸਪਸ਼ਟ ਕਰ। ਉਹਨਾਂ ਨੇ ਇਹ ਗੱਲ ਕਹੀ ਕਿ ਡੇਰਾ ਮੁਖੀ ਦੇ ਖਿਲਾਫ 2007 ਚ ਕਾਰਵਾਈ ਕੀਤੀ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੀਆਂ ਘਟਨਾਵਾਂ ਨਹੀਂ ਸੀ ਵਾਪਰਨੀਆਂ। ਉਹਨਾਂ ਨੇ ਤੱਥ ਪੇਸ਼ ਕਰਦਿਆਂ ਹੋਇਆਂ ਜਿਹੜਾ ਜੀ ਇਹ ਗੱਲ ਕਹੀ ਕਿ ਡੇਰਾ ਮੁਖੀ 2007 ਦੇ ਵਿੱਚ 11 ਤੋਂ 13 ਮਈ ਤੱਕ ਸਲਾਵਤਪੁਰੇ ਆਇਆ ਔਰ ਉਹਨੇ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਕੇ ਜਾਮੇ ਇਨਸਾਫ ਪਿਆਉਣ ਦਾ ਸਵਾਗ ਰਚਿਆ। ਪਟਿਆਲੇ ਦੇ ਆਈਜੀ ਨੇ ਜਾਂਚ ਕਰਕੇ ਡੇਰਾ ਮੁਖੀ ਦੇ ਖਿਲਾਫ ਕੇਸ ਦਰਜ ਜਿਹੜਾ ਜੀ ਹੋਇਆ ਔਰ ਇਹ ਕਿਹਾ ਗਿਆ ਕਿ ਉਸ ਵੇਲੇ ਕੇਸ ਰੱਦ ਕਰਵਾਉਣ ਤੇ ਚਲਾਨ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਰੋਕਣ ਲਈ ਡੇਰਾ ਮੁਖੀ ਦੇ ਵੱਲੋਂ ਕੀਤੀ ਗਈ ਚਾਰਾਜੋਈ ਦੇ ਦੌਰਾਨ ਅਕਾਲੀ ਸਰਕਾਰ ਨੇ ਬਤੌਰ ਗ੍ਰਹਿ ਮੰਤਰੀ ਹੁੰਦਿਆਂ ਸੁਖਬੀਰ ਸਿੰਘ ਬਾਦਲ ਨੇ 2 ਵਾਰੀ ਹਲਫਨਾਮੇ ਦਾਇਰ ਕਰਕੇ ਜਿਹੜਾ ਇਹ ਕਿਹਾ ਕਿ ਡੇਰਾ ਮੁਖੀ ਨੇ ਭਾਵਨਾਵਾਂ ਭੜਕਾਈਆਂ। ਪਰ 2008 ਦੇ ਵਿੱਚ ਹਾਈ ਕੋਰਟ ਦੇ ਵੱਲੋਂ ਚਲਾਨ ਪੇਸ਼ ਕਰਨ ਦੀ ਸਰਕਾਰ ਨੂੰ ਇਜਾਜ਼ਤ ਦਿੱਤੇ ਜਾਣ ਦੇ ਬਾਵਜੂਦ 4 ਸਾਲ ਤੱਕ ਅਕਾਲੀ ਸਰਕਾਰ ਨੇ ਚਲਾਨ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤਾ। ਇਹ ਕਿਹਾ ਗਿਆ ਕਿ ਇਹਦਾ ਕਾਰਨ ਇਹ ਸੀ ਕਿ ਬਠਿੰਡਾ ਜਿਹੜੀ ਲੋਕ ਸਭਾ ਸੀਟ ਹੈ ਉਹ ਪਹਿਲਾਂ ਰਾਖਵੀ ਸੀ, ਪਰ ਬਾਅਦ ਦੇ ਵਿੱਚ ਇਹ ਜਿਹੜੀ ਸੀਟ ਸੀ ਉਹ ਜਨਰਲ ਹੋ ਗਈ ਤੇ ਅਕਾਲੀ ਦਲ ਨੂੰ ਜਿਹੜਾ ਜੀ ਇਹ ਲੱਗਿਆ ਕਿ ਉੱਥੇ ਸਾਨੂੰ ਡੇਰੇ ਦੀਆਂ ਵੋਟਾਂ ਦੀ ਲੋੜ ਹੈ ਤੇ ਡੇਰੇ ਦੇ ਨਾਲ ਇਹਨਾਂ ਨੇ ਸੌਦਾ ਕੀਤਾ। ਸੌਦੇ ਵਾਲੇ ਦੇ ਨਾਲ ਸੌਦਾ ਜਿਹੜਾ ਜੀ ਇਹ ਕੀਤਾ ਗਿਆ ਕਿ ਅਸੀਂ ਤੁਹਾਡੇ ਖਿਲਾਫ ਚਲਾਨ ਪੇਸ਼ ਨਹੀਂ ਕਰਦੇ, ਤੁਸੀਂ 2009 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੀ ਮਦਦ ਕਰੋਗੇ, ਜਿਹਦੇ ਤਹਿਤ ਇਹ ਸੌਦਾ ਹੋਇਆ ਔਰ ਸੌਦੇ ਦੇ ਵਿੱਚ ਉਹਦੇ ਖਿਲਾਫ ਚਲਾਨ ਪੇਸ਼ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਇਹ ਵੀ ਦੱਸਿਆ ਜਾਖੜ ਹੋਰਾਂ ਨੇ ਕਿ ਡੇਰੇ ਦੇ ਦਬਾਅ ਦੇ ਵਿੱਚ ਸੁਖਬੀਰ ਬਾਦਲ ਨੇ 2012 ਦੀਆਂ ਚੋਣਾਂ ਤੋਂ ਸਿਰਫ 3 ਦਿਨ ਪਹਿਲਾਂ ਯੂ ਟਰਨ ਲੈਂਦਿਆਂ ਨਵਾਂ ਹਲਫਨਾਮਾ ਦਾਇਰ ਕਰ ਦਿੱਤਾ ਕਿ 13 ਮਈ 2007 ਨੂੰ ਡੇਰਾ ਮੁਖੀ ਸਲਾਵਤਪੁਰੇ ਆਇਆ ਹੀ ਨਹੀਂ ਤੇ ਨਾ ਉਹਨੇ ਉੱਥੇ ਕੋਈ ਪ੍ਰਚਾਰ ਕੀਤਾ। ਇਹਦੇ ਉੱਤੇ ਵੀ ਸੁਖਬੀਰ ਸਿੰਘ ਬਾਦਲ ਦੇ ਦਸਤਖਤ ਨੇ। ਜਾਖੜ ਨੇ ਵੀ ਕਿਹਾ ਕਿ ਡੇਰਾ ਮੁਖੀ ਨੇ 2015 ਚ ਫਿਲਮ ਰਿਲੀਜ਼ ਕਰਾਉਣੀ ਸੀ ਤਾਂ 2007 ਵਾਂਗ ਭਾਵਨਾ ਭੜਕਾਉਣ ਦਾ ਏਜੰਡਾ ਲਾਗੂ ਕੀਤਾ। ਇਹਦੇ ਦੌਰਾਨ ਡੇਰੇ ਨੂੰ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਮਾਫੀ ਦਿੱਤੀ ਗਈ, ਫਿਲਮ ਚਲਵਾਈ ਗਈ, ਜਦੋਂ ਕਿ ਇਹਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਸੀ ਉਹ ਵਾਪਰੀਆਂ। ਇਹਨਾਂ ਸਭ ਕਾਸੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਹੈਰਾਨਗੀ ਵਾਲੀ ਗੱਲ ਇਹ ਆ ਕਿ ਇਹ ਮਾਮਲਾ ਤਕਰੀਬਨ 1 ਹਫ਼ਤੇ ਤੋਂ ਹੁਣ ਚੱਲ ਰਿਹਾ। ਜਦੋਂ ਜਿਹੜੇ ਭਾਈ ਹਰਜਿੰਦਰ ਸਿੰਘ ਮਾਝੀ ਸੀ ਉਹਨਾਂ ਨੇ ਦੋਸ਼ ਲਾਏ, ਜਦੋਂ ਇਹ ਚਲਾਨ ਪੇਸ਼ ਹੁੰਦਾ ਉਹਨੂੰ ਤਾਂ 10 ਦਿਨ ਤੋਂ ਉੱਪਰ ਹੋ ਗਏ, ਜਿਹਦੇ ਵਿੱਚ ਡੇਰੇ ਵਾਲੇ ਮੁਖੀ ਨੂੰ ਜਿਹੜਾ ਦੀ ਮੇਨ ਜਿਹੜਾ ਸੀ ਸਾਜ਼ਿਸ਼ ਕਰਤਾ ਦੱਸਿਆ ਗਿਆ ਸੀ। ਉਦੋਂ ਬਾਅਦ ਡੇਰੇ ਦੇ ਪ੍ਰੇਮੀਆਂ ਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ, ਇਹ ਗੱਲ ਆਖੀ ਕਿ ਵੋਟਾਂ ਪਾਉਣ ਦਾ ਸਮਝੌਤਾ ਹੋਇਆ। ਸਵਾਲ ਇਹ ਆ ਕਿ ਬਾਦਲ ਪਰਿਵਾਰ ਦੇ ਅਹਿਮ ਮੈਂਬਰ ਕਿੱਥੇ ਗਏ? ਇੰਨੇ ਦਿਨਾਂ ਤੋਂ ਕੋਈ ਬਾਹਰ ਆ ਕੇ ਨਹੀਂ ਬੋਲ ਰਿਹਾ, ਕੋਈ ਬਾਹਰ ਆ ਕੇ ਨਹੀਂ ਦੱਸ ਰਿਹਾ। ਨਾ ਸੁਖਬੀਰ ਸਿੰਘ ਬਾਦਲ ਹੋਰੀ ਲੱਭ ਰਹੇ ਨੇ, ਨਾ ਉਹ ਬੋਲ ਰਹੇ ਨੇ, ਨਾ ਹਰਸਿਮਰਤ ਕੌਰ ਬਾਦਲ ਕਿਤੇ ਬਿਆਨ ਕੋਈ ਦੇ ਰਹੇ ਨੇ, ਨਾ ਬਿਕਰਮ ਸਿੰਘ ਮਜੀਠੀਆ ਹੋਰੀ ਕੋਈ ਬਿਆਨ ਦੇ ਰਹੇ ਨੇ। ਪ੍ਰਕਾਸ਼ ਸਿੰਘ ਬਾਦਲ ਹੋਰੀ ਤਾਂ ਜਿਹੜਾ ਜੀ ਉਹ ਕਾਫੀ ਲੰਬੇ ਸਮੇਂ ਤੋਂ ਚੁੱਪਚਾਪ ਪਿੰਡ ਰਹਿ ਕੇ ਆਰਾਮ ਹੀ ਜਿਹੜਾ ਜੀ ਉਹ ਕਰਦੇ ਨੇ। ਸ਼ਾਇਦ ਉਹਨਾਂ ਦੀ ਉਮਰ ਜਿਹੜੀ ਹੈ ਜੀ ਹੁਣ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀ। ਪਰ ਜਿਹੜੇ ਬਾਕੀ ਮੈਂਬਰ ਨੇ ਜਿਹੜੇ ਗੱਲ-ਗੱਲ ਦੇ ਉੱਤੇ ਟਵੀਟ ਕਰਦੇ ਆ, ਗੱਲ-ਗੱਲ ਦੇ ਉੱਤੇ ਪ੍ਰੈਸ ਕਾਨਫਰੰਸਾਂ ਕਰਦੇ ਆ, ਉਹ ਕਿੱਥੇ ਗਏ? ਇਹ ਗੰਭੀਰ ਇਲਜ਼ਾਮ ਜਿਹੜੇ ਜੀ ਉਹਨਾਂ ਨੂੰ ਝੱਲ ਰਹੇ ਆ। ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਸ਼ਾਇਦ ਕਿ ਉਹ ਕੋਈ ਅਪਾਓ ਵਗੈਰਾ ਕਰਾ ਰਿਹਾ ਜੀ, ਇਸ ਕਰਕੇ ਕੁਝ ਦਿਨ ਅਜੇ ਉਹ ਜਿਹੜਾ ਜੀ ਬਾਹਰ ਨਹੀਂ ਆਉਣਗੇ। COVID-19 ਦੇ ਚੱਲਦਿਆਂ ਅਜੀਬੋ ਗਰੀਬ ਕਿਸਮ ਦੀਆਂ ਜਿਹੜੀਆਂ ਜੀ ਉਹ ਗੱਲਾਂ ਸਾਹਮਣੇ ਆ ਜਾਂਦੀਆਂ ਨੇ। ਇਹ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਦੀ ਉਹ ਡੈੱਡ ਬੋਡੀ ਬਦਲ ਗਈਆਂ। ਅਸਲ ਦੇ ਵਿੱਚ
ਇਹ ਹੋਇਆ ਕਿ ਇੱਥੇ ਪਦਮਾ ਵਾਸੀ ਅੰਮ੍ਰਿਤਸਰ ਦੇ ਤੇ ਪ੍ਰੀਤਮ ਸਿੰਘ ਵਾਸੀ ਜਿਹੜਾ ਹੁਸ਼ਿਆਰਪੁਰ ਦੇ, ਉਹਨਾਂ ਦੀ ਕਰੋਨਾ ਕਰਕੇ ਮੌਤ ਹੋ ਗਈ। ਇਹਨਾਂ ਦੇ ਰਿਸ਼ਤੇਦਾਰਾਂ ਨੂੰ ਇਹ ਦੇਹਾਂ ਸੌਂਪ ਦਿੱਤੀਆਂ ਗਈਆਂ। ਹੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਜਦੋਂ ਇਹ ਪਰਿਵਾਰਕ ਮੈਂਬਰ ਮ੍ਰਿਤਕ ਦੇਹ ਦਾ ਸੰਸਕਾਰ ਜਿਹੜਾ ਸੀ ਉਹ ਕਰਨ ਲੱਗੇ ਤਾਂ ਇੱਕ ਮੈਂਬਰ ਨੇ ਇਹ ਕਿਹਾ ਕਿ ਉਹ ਮ੍ਰਿਤਕ ਦਾ ਚਿਹਰਾ ਵੇਖਣਾ ਚਾਹੁੰਦਾ, ਚਾਹੇ ਕੁਝ ਵੀ ਹੋਵੇ ਜੀ। ਜਦੋਂ ਉਹਨਾਂ ਨੇ ਇਹ ਡੈੱਡ ਬੋਡੀ ਵੇਖੀ ਤਾਂ ਉਹ ਘਬਰਾ ਗਏ, ਕਿਉਂਕਿ ਇਹ ਲਾਸ਼ ਕਿਸੇ ਪ੍ਰੀਤਮ ਸਿੰਘ ਦੀ ਨਹੀਂ ਸੀ ਬਲਕਿ ਇੱਕ ਔਰਤ ਦੀ ਲਾਸ਼ ਸੀ। ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਪ੍ਰੀਤਮ ਸਿੰਘ ਦੀ ਲਾਸ਼ ਦਾ ਸੰਸਕਾਰ ਕਰ ਦਿੱਤਾ ਗਿਆ ਆਪਣੇ ਤੌਰ ਦੇ ਉੱਤੇ। ਮਤਲਬ ਕਿ ਜਿਹੜਾ ਪੈਕੇਟ ਸੀ, ਜਿਹੜਾ ਪੈਕ ਕਰਕੇ ਭੇਜਦੇ ਨੇ, ਉਹਦੇ ਉੱਤੇ ਜਿਹੜੀ ਔਰਤ ਸੀ ਉਹਦੇ ਤੇ ਬਕਾਇਦਾ ਪ੍ਰੀਤਮ ਸਿੰਘ ਦਾ ਨਾਮ, ਉਹਦੇ ਪਿਤਾ ਦਾ ਨਾਮ, ਮੋਬਾਈਲ ਨੰਬਰ ਜਿਹੜਾ ਉਹ ਲਿਖਿਆ ਹੋਇਆ ਸੀਗਾ ਪਰਚੀ ਦੇ ਉੱਤੇ। ਪਰ ਇਹ ਜਿਹੜੇ ਸੀ ਉਹ ਕਿਸੇ ਪਰਿਵਾਰਕ ਮੈਂਬਰ ਨੂੰ ਸ਼ੱਕ ਜਿਹੜਾ ਪੈਣ ਦੀ ਵਜ੍ਹਾ ਇਹ ਰਹੀ ਕਿ ਪ੍ਰੀਤਮ ਸਿੰਘ 6 ਫੁੱਟ ਲੰਬਾ ਸੀ ਤੇ ਉਹ ਜਿਹੜਾ ਸੀ ਉਹ ਡੈੱਡ ਬੋਡੀ ਜਿਹੜੀ ਸੀ ਉਹ ਕਿਸੇ ਘੱਟ ਕੱਦ ਵਾਲੇ ਦੀ ਸੀ। ਉੱਥੋਂ ਜਿਹੜਾ ਜੀ ਇਹ ਮਾਮਲਾ ਪੱਕ ਗਿਆ, ਰੌਲਾ ਰੱਪਾ ਜਿਹੜਾ ਸੀ ਉਹ ਪੈ ਗਿਆ। ਹੁਣ ਜਿਹੜਾ ਜੀ ਇਸ ਸੰਬੰਧੀ ਮੈਜਿਸਟਰੇਟ, ਜ਼ਿਲ੍ਹਾ ਮੈਜਿਸਟਰੇਟ ਜਿਹੜਾ ਜੀ ਉਹਨੇ ਮੈਜਿਸਟਰੇਟੀ ਜਾਂਚ ਦੇ ਆਦੇਸ਼ ਜਿਹੜੇ ਆ ਉਹ ਦਿੱਤੇ ਆ। ਜਿਹੜਾ ਜੀ ਵੇਖਦੇ ਆ ਕਿ ਇਸ ਮਾਮਲੇ ਦੇ ਉੱਤੇ ਕੀ ਕੁਛ ਜਿਹੜਾ ਜੀ ਉਹ ਹੁੰਦਾ। ਆਉਂਦੇ ਦਿਨਾਂ ਦੇ ਦੌਰਾਨ ਇਹ ਕੋਵਿਡ-19 ਹੈ, ਕੋਵਿਡ-19 ਦੇ ਵਿੱਚ ਜਿਹੜਾ ਜੀ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਜਿਹੜੀ ਹੈ ਜੀ ਉਹ ਕਿਸੇ ਨਾਲ ਵੀ ਵਾਪਰ ਸਕਦੀ। ਪਰ ਇੰਨਾ ਹੈ ਕਿ ਉਹਨਾਂ ਜੀਆਂ ਦੇ ਉੱਤੇ ਜਿਹੜਾ ਜੀ ਉਹ ਕੀ ਬੀਤਦੀ ਹੋਊਗੀ ਜਿਨ੍ਹਾਂ ਦੇ ਘਰ ਦਾ ਇੱਕ ਜੀ ਚਲੇ ਗਿਆ ਤੇ ਜਦੋਂ ਉਹ ਗਿਆ ਵੀ ਤੇ ਅੱਗੋਂ ਜਿਹੜੀ ਡੈੱਡ ਬੋਡੀ ਕਿਸੇ ਹੋਰ ਦੀ ਨਿਕਲੀ, ਜਦੋਂ ਉਹਨਾਂ ਨੇ ਜਿਹੜੀ ਆਪਣੇ ਵਾਲੀ ਲੱਭਣੀ ਸੀ ਤੇ ਪਤਾ ਲੱਗਿਆ ਵੀ ਉਹਦਾ ਤਾਂ ਅੰਤਿਮ ਸੰਸਕਾਰ ਜਿਹੜਾ ਜੀ ਉਹ ਹੋ ਚੁੱਕਿਆ ਹੋਇਆ। ਇਹ ਘਟਨਾ ਉਹਨਾਂ ਨੂੰ ਉਮਰ ਭਰ ਜਿਹੜੀਆਂ ਜੀ ਉਹ ਭੁੱਲਣਗੀਆਂ ਤਾਂ ਨਹੀਂ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ, ਤੇ ਅਸੀਂ ਇੱਦਾਂ ਹੀ ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।